ਦਿਸ ਅਰਦਾਸ ਹੈਜ਼ ਅ ਸਪੈਸ਼ਲ ਸਿਗਨੀਫੀਕੈਂਸ ਜੀ ਉਹਦੇ ਰੀਜ਼ਨ ਜਿਹੜੇ ਨੇ ਇੱਕ ਤਾਂ ਇਹ ਹੈ ਵੀ ਅਮਰੀਕਾ ਦੀ 250 ਸਾਲਾ ਜਿਹੜੀ ਹੈ ਸੈਲੀਬ੍ਰੇਸ਼ਨ ਐਨੀਵਰਸਰੀ ਦੀ ਤੇ ਇਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਸੀ ਫਿਲਾਡੈਲਫੀਆ ਵਿੱਚ 4 ਜੁਲਾਈ 1776। ਸੈਕੰਡ ਥਿੰਗ ਹੈਗਾ 29 ਅਪ੍ਰੈਲ 1986 'ਚ ਸਰਬੱਤ ਖਾਲਸਾ ਜਿਹੜੀ ਕਿ ਅਕਾਲ ਤਖਤ ਤੋਂ ਬੁਲਾਈ ਗਈ ਸੀ ਜੀ ਉਹਦੇ ਵਿੱਚ ਸਾਰੇ ਸਿੱਖਾਂ ਦਾ ਗਲੋਬਲ ਸਿੱਖਾਂ ਦੇ ਨੁਮਾਇੰਦੇ ਉੱਥੇ ਪਹੁੰਚੇ ਸੀ। ਸਪੈਸ਼ਲ ਅਸੈਂਬਲੀ ਹੋਈ ਉਸੇ ਸਿਮਿਲਰ ਲਾਈਨਸ ਤੇ ਜਿੱਦਾਂ ਅਮਰੀਕਾ ਨੇ ਕੀਤੀ ਸੀ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਸੀਂ ਆਜ਼ਾਦੀ ਲੈਣੀ ਹੈ ਤੇ ਸੈਪਰੇਟ ਮੁਲਕ ਯੂਨਾਈਟਿਡ ਸਟੇਟਸ ਬਣਾਉਣਾ। ਸਿੰਘਾਂ ਨੇ ਵੀ ਅਰਦਾਸ ਕੀਤੀ ਇੱਕ 5 ਮੈਂਬਰੀ ਪੰਥਕ ਕਮੇਟੀ ਨੂੰ ਯੂਜ਼ ਕਰਕੇ ਵੀ ਅਸੀਂ ਇੱਕ ਨਵਾਂ ਇੰਡੀਪੈਂਡੈਂਟ ਨੇਸ਼ਨ ਜਿਹੜਾ ਖਾਲਿਸਤਾਨ ਕ੍ਰੀਏਟ ਕਰਨਾ ਜੀ। ਸੋ ਉਹਦੀ ਇਹ 40th ਐਨੀਵਰਸਰੀ ਹੈ। ਥਰਡ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਅਸੀਂ ਹਰ ਸਾਲ ਕਰਦੇ ਹਾਂ 42nd ਐਨੀਵਰਸਰੀ ਆਫ ਬਲੂ ਸਟਾਰ ਆਪਰੇਸ਼ਨ ਮੌਕਾ ਮਿਲਿਆ ਇਹਦੇ ਨਾਲ ਸਾਡੀ ਆਇਡੈਂਟੀ ਵੱਧਦੀ ਆ, ਸਾਨੂੰ ਮਿਸਲੀਡ ਨਹੀਂ ਹੋਊਗਾ, ਹੁਣ ਸਾਡੀ ਇੱਜ਼ਤ ਹੋ ਰਹੀ ਹੈ, ਰਿਸਪੈਕਟ ਹੋ ਰਹੀ ਹੈ, ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਅਸੀਂ ਪਹੁੰਚੇ ਹੋਏ ਹਾਂ ਵਾਸ਼ਿੰਗਟਨ DC। ਆਪਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਪਿੱਛੇ ਕੈਪੀਟਲ ਹਿੱਲ ਦੇ ਬਾਹਰ ਖੜੇ ਹਾਂ, ਸੈਨੇਟ ਦੇ ਬਾਹਰ ਆਪਾਂ ਇਸ ਟਾਈਮ ਖੜੇ ਹਾਂ ਜਿੱਥੇ ਕਿ ਅੱਜ 1984 ਦੀ ਰਿਮੈਂਬਰੈਂਸ ਦੇ ਵਿੱਚ ਉਸ ਦੀ ਯਾਦ ਦੇ ਵਿੱਚ ਸੈਰੇਮਨੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਕਰਵਾਈ ਜਾ ਰਹੀ ਆ। ਸੈਨੇਟ ਦੇ ਵਿੱਚ ਅਰਦਾਸ ਦੇ ਨਾਲ ਇਹ ਸੈਰੇਮਨੀ ਦੀ ਜਿਹੜੀ ਉਹ ਸ਼ੁਰੂਆਤ ਹੋਣੀ ਆ। ਉਸ ਤੋਂ ਬਾਅਦ ਦੇ ਵਿੱਚ ਕਾਂਗਰਸਮੈਨ ਤੇ ਹੋਰ ਜਿਹੜੇ ਲਾਅ ਮੇਕਰਸ ਆ ਉਹ ਸਿੱਖ ਸੰਗਤਾਂ ਦੇ ਨਾਲ ਆ ਕੇ ਮਿਲਣਗੇ। 1984 ਦੇ ਵਿੱਚ ਜੋ 1984 ਦੇ ਵਿੱਚ ਜੈਨੋਸਾਈਡ ਹੋਇਆ, ਕਤਲੇਆਮ ਹੋਇਆ, ਜੋ ਅਟੈਕ ਕੀਤਾ ਗਿਆ, ਉਸ ਨੂੰ ਆਪਾਂ ਰਿਮੈਂਬਰ ਕਰਾਂਗੇ। ਆਪਣੇ ਨਾਲ ਅਮਰੀਕਨ ਸਿੱਖ ਕਾਕਸ, ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਹੋਰ ਦੂਰੋਂ ਨੇੜਿਓਂ ਜਿਹੜੇ ਗੁਰਦੁਆਰਾ ਦੇ ਪ੍ਰਬੰਧਕ ਤੇ ਹੋਰ ਜਿਹੜੀਆਂ ਸਿੱਖ ਸੰਗਤਾਂ ਆ ਉਹ ਪਹੁੰਚੀਆਂ ਹੋਈਆਂ ਆ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਇੱਥੇ ਚੱਲ ਕੇ ਇਹ ਸਪੈਸ਼ਲ ਜਿਹੜਾ ਪ੍ਰੋਗਰਾਮ ਹੈ ਅੱਜ ਸੈਨੇਟ ਦੇ ਵਿੱਚ ਅਰਦਾਸ ਦਾ। ਉੱਦਾਂ ਤਾਂ ਅਸੀਂ ਹਾਊਸ ਤੇ ਸੈਨੇਟ 'ਚ ਕਈ ਸਾਲਾਂ ਤੋਂ ਹਰ ਸਾਲ ਅਰਦਾਸ ਕਰਵਾ ਰਹੇ ਹਾਂ ਪਰ ਦਿਸ ਅਰਦਾਸ ਹੈਜ਼ ਅ ਸਪੈਸ਼ਲ ਸਿਗਨੀਫੀਕੈਂਸ ਜੀ ਉਹਦੇ ਰੀਜ਼ਨ ਜਿਹੜੇ ਨੇ ਇੱਕ ਤਾਂ ਇਹ ਹੈ ਵੀ ਅਮਰੀਕਾ ਦੀ 250 ਸਾਲਾ ਜਿਹੜੀ ਹੈ ਸੈਲੀਬ੍ਰੇਸ਼ਨ ਐਨੀਵਰਸਰੀ ਦੀ ਤੇ ਇਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਸੀ ਫਿਲਾਡੈਲਫੀਆ ਵਿੱਚ 4 ਜੁਲਾਈ 1776 ਜੀ। ਸੋ ਦੈਟ ਇਜ਼ ਵਨ ਥਿੰਗ ਵੀ ਵਾਂਟ ਟੂ ਰੈਕੋਗਨਾਈਜ਼। ਸੈਕੰਡ ਥਿੰਗ ਹੈਗਾ 29 ਮਈ ਸਿਮਿਲਰ ਬੇਸਿਸ ਤੇ 29 ਅਪ੍ਰੈਲ 1986 'ਚ ਸਰਬੱਤ ਖਾਲਸਾ ਜਿਹੜੀ ਕਿ ਅਕਾਲ ਤਖਤ ਤੋਂ ਬੁਲਾਈ ਗਈ ਸੀ ਜੀ ਉਹਦੇ ਵਿੱਚ ਸਾਰੇ ਸਿੱਖਾਂ ਦਾ ਗਲੋਬਲ ਸਿੱਖਾਂ ਦੇ ਨੁਮਾਇੰਦੇ ਉੱਥੇ ਪਹੁੰਚੇ ਸੀ। ਸਪੈਸ਼ਲ ਅਸੈਂਬਲੀ ਹੋਈ ਉਸੇ ਸਿਮਿਲਰ ਲਾਈਨਸ ਤੇ ਜਿੱਦਾਂ ਅਮਰੀਕਾ ਨੇ ਕੀਤੀ ਸੀ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਸੀਂ ਆਜ਼ਾਦੀ ਲੈਣੀ ਹੈ ਤੇ ਸੈਪਰੇਟ ਮੁਲਕ ਯੂਨਾਈਟਿਡ ਸਟੇਟਸ ਬਣਾਉਣਾ। ਸਿੰਘਾਂ ਨੇ ਵੀ ਅਰਦਾਸ ਕੀਤੀ ਇੱਕ 5 ਮੈਂਬਰੀ ਪੰਥਕ ਕਮੇਟੀ ਨੂੰ ਯੂਜ਼ ਕਰਕੇ ਵੀ ਅਸੀਂ ਇੱਕ ਨਵਾਂ ਇੰਡੀਪੈਂਡੈਂਟ ਨੇਸ਼ਨ ਜਿਹੜਾ ਖਾਲਿਸਤਾਨ ਕ੍ਰੀਏਟ ਕਰਨਾ ਜੀ। ਸੋ ਉਹਦੀ ਇਹ 40th ਐਨੀਵਰਸਰੀ ਹੈ ਅੱਜ ਇਸ ਸਾਲ 'ਚ। ਤੇ ਥਰਡ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਅਸੀਂ ਹਰ ਸਾਲ ਕਰਦੇ ਹਾਂ 42nd ਐਨੀਵਰਸਰੀ ਆਫ ਬਲੂ ਸਟਾਰ ਆਪਰੇਸ਼ਨ ਜਿਹੜਾ ਕਿ ਸਿੱਖਾਂ ਦਾ ਸਭ ਤੋਂ ਹੋਲੀ ਐਂਡ ਹੋਲੀਐਸਟ ਸ਼ਰਾਈਨ ਜਿਹੜੀ ਹੈ ਉਹਦੇ ਤੇ ਇੰਡੀਅਨ ਆਰਮੀ ਨੇ ਕਈ ਡਿਵੀਜ਼ਨਸ ਲੈ ਕੇ ਦਰਬਾਰ ਸਾਹਿਬ ਤੇ ਅਟੈਕ ਕੀਤਾ। ਗੁਰੂ ਤੇਗ ਬਹਾਦਰ ਜੀ ਦਾ ਉਸ ਦਿਨ ਐਨੀਵਰਸਰੀ ਮਨਾ ਜੀ ਗੁਰੂ ਅਰਜਨ ਦੇਵ ਜੀ ਦੀ ਐਨੀਵਰਸਰੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਦੀ ਇੱਕ ਕੰਬੀਨੇਸ਼ਨ ਹੈ ਇਸ ਕਰਕੇ ਦਿਸ ਇਜ਼ ਅ ਸਪੈਸ਼ਲ ਸਿਗਨੀਫੀਕੈਂਸ। ਦੂਰੋਂ ਨੇੜੇ ਆਪਣੇ ਕੋਲ ਕਾਫੀ ਜਿਹੜੇ ਨੇ ਸਿੰਘ ਥਰੂ ਆਊਟ ਦਾ ਕੰਟਰੀ ਪਹੁੰਚੇ ਨੇ ਕੈਲੀਫੋਰਨੀਆ, ਟੈਕਸਾਸ, ਨਿਊ ਜਰਸੀ, ਵਰਜੀਨੀਆ, ਮੈਰੀਲੈਂਡ, ਨਿਊਯਾਰਕ ਸਾਰੇ ਵੀ ਸੋ ਦੇ ਆਰ ਮੋਸਟ ਵੈਲਕਮ। ਤੇ ਤੁਹਾਡਾ ਹੋਰ ਜ਼ਿਆਦਾ ਟਾਈਮ ਨਹੀਂ ਮੈਂ ਲੈਂਦਾ ਤੇ ਵੀ ਵਿਲ ਟਾਕ ਅਬਾਊਟ ਇਟ ਲੇਟਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਆਪ ਜੀ ਦਾ ਨਾਮ? ਪ੍ਰਤਾਪ ਢਿੱਲੋਂ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਪਾਈਨ ਹਿੱਲ ਨਿਊ ਜਰਸੀ। ਸੋ ਕਿਵੇਂ ਮਹਿਸੂਸ ਹੋ ਰਿਹਾ ਵੀ ਇਹ ਇੰਪੋਰਟੈਂਟ ਆ? ਇਹ ਬਹੁਤ ਇੰਪੋਰਟੈਂਟ ਆ। ਸਾਨੂੰ ਆਪਣੀ ਕੌਮ ਵਾਸਤੇ ਸਾਰੇ ਕੰਮ ਕਰਨੇ ਚਾਹੀਦੇ ਆ ਜੀ ਅੱਗੇ ਲੱਗ ਕੇ ਆ। ਬਿਲਕੁਲ। ਆਪ ਜੀ ਦਾ ਨਾਮ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵੀਰ ਸਿੰਘ ਮੰਗਟ ਜੀ, ਕਨੈਕਟੀਕਟ ਤੋਂ ਆਏ, ਨੌਰਵਾਕ ਤੋਂ ਜੀ। ਇਹ ਸਾਨੂੰ ਬਹੁਤ ਜ਼ਰੂਰੀ ਸੀਗੀ ਸਾਨੂੰ ਸਾਡੀ ਇੱਥੇ ਕਮਿਊਨਿਟੀ ਦੀ ਸੇਧ ਕਰਨੀ ਕਿਉਂਕਿ 9/11 ਤੋਂ ਬਾਅਦ ਸਾਡੀ ਮਿਸ ਆਇਡੈਂਟੀ ਬਹੁਤ ਹੋਈ ਆ। ਇਹ ਪੈਨਸਿਲਵੇਨੀਆ ਦੇ ਨਿਊ ਜਰਸੀ ਨੇ ਇੰਨੀ ਐਫਰਟਸ ਕੀਤੇ ਆ
ਸਾਨੂੰ ਸੈਨੇਟ ਦੇ ਵਿੱਚ ਅਰਦਾਸ ਕਰਨ ਦਾ ਮੌਕਾ ਮਿਲਿਆ। ਇਹਦੇ ਨਾਲ ਸਾਡੀ ਆਇਡੈਂਟੀ ਵੱਧਦੀ ਆ, ਸਾਨੂੰ ਮਿਸਲੀਡ ਨਹੀਂ ਹੋਊਗਾ। ਹੁਣ ਸਾਡੀ ਇੱਜ਼ਤ ਹੋ ਰਹੀ ਹੈ, ਰਿਸਪੈਕਟ ਹੋ ਰਹੀ ਹੈ। ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਐਫਰਟਸ ਕੀਤੀ ਆ, ਸਾਨੂੰ ਅਰਦਾਸ ਕਰਨ ਦਾ ਮੌਕਾ ਮਿਲਿਆ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ। ਆਪ ਸੰਗਤ ਦਾ ਸਾਰਾ ਮੈਸੇਜ ਸਾਡਾ ਪਹੁੰਚਾ ਰਹੇ ਹੋ। ਯੂਨਿਟ ਹੋਣ ਦੀ ਲੋੜ ਆ, ਸਾਨੂੰ ਇਕੱਠੇ ਹੋਣ ਦੀ ਲੋੜ ਆ। ਸਾਨੂੰ ਇੱਕ ਪਲੇਟਫਾਰਮ ਥੱਲੇ ਆ ਕੇ ਸੀ, ਇੱਕ ਨਿਸ਼ਾਨ ਥੱਲੇ ਆ ਕੇ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਆਪ ਜੀ ਦਾ ਨਾਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਰਬੰਸ ਸਿੰਘ ਢਿੱਲੋਂ, ਗੁਰਦੁਆਰਾ ਪਾਈਨ ਹਿੱਲ, ਨਿਊ ਜਰਸੀ ਤੋਂ। ਅੱਜ ਅਸੀਂ ਸਾਰੇ ਇੱਥੇ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਮਰਪਿਤ ਇੱਥੇ ਸਾਰੇ ਇਕੱਠੇ ਹੋਏ ਆ ਤੇ ਬਹੁਤ ਖੁਸ਼ੀ ਹੈ। ਦੂਰੋਂ ਦੂਰੋਂ ਆਪਣੇ ਨੁਮਾਇੰਦੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਾਰਟਿਸਿਪੇਟ ਕਰਨ ਆਏ ਆ ਔਰ ਇਹਨਾਂ ਦੀ ਮਿਹਨਤ ਦਾ ਸਦਕਾ ਅੱਗੇ ਗਵਰਨਮੈਂਟ ਵੱਲੋਂ ਇੱਕ ਬਿੱਲ ਵੀ ਪਾਸ ਹੋ ਰਿਹਾ, ਅਮਰੀਕਨ ਸਿੱਖ ਐਂਟੀ ਡਿਸਕ੍ਰਿਮੀਨੇਸ਼ਨ ਸਿੱਖ। ਇਹ ਬਿੱਲ ਜਿਹੜਾ ਪਾਸ ਹੋ ਰਿਹਾ, ਇਹ ਸਾਰੀ ਇਹਨਾਂ ਦਾ ਯੂਨਾਈਟ ਇਕੱਠੇ ਹੋਣ ਦਾ ਬੜਾ ਵੱਡੀ ਇਹਨਾਂ ਦੀ ਮੁਹਿੰਮ ਆ। ਸਾਨੂੰ ਅਸੀਂ ਆਪਣੀ ਸਿੱਖਾਂ ਦੀ ਹੋਂਦ ਜਿਹੜੀ ਆ ਉਹ ਦੂਰ ਨੇੜੇ ਤਾਈਂ ਇਹਨਾਂ 'ਚ ਵਿਖਾ ਸਕੇ ਆ, ਕਿਉਂਕਿ 9/11 ਤੋਂ ਬਾਅਦ ਸਾਡੇ ਸਿੱਖਾਂ ਦਾ ਬੜਾ ਨੁਕਸਾਨ ਹੋਇਆ, ਬੜਾ ਡਿਸਕ੍ਰਿਮੀਨੇਸ਼ਨ ਹੋਇਆ ਔਰ ਇਹ ਸਰਕਾਰ ਦਾ ਬੜਾ ਚੰਗਾ ਉਦਮ ਆ। ਔਰ ਇਹ ਸਾਰੇ ਜਿੰਨੇ ਜਥੇਬੰਦੀਆਂ ਜਾਂ ਜਿੰਨੇ ਸਿੱਖ ਨੁਮਾਇੰਦੇ ਇੱਥੇ ਇਕੱਠੇ ਹੋਏ ਆ, ਆਪਣੀ ਹੋਂਦ ਦਰਸਾਉਣ ਵਾਸਤੇ ਅਸੀਂ ਬੜੇ ਕਾਮਯਾਬ ਹੋਏ ਆ। ਸੋ ਸਾਰਿਆਂ ਦਾ ਬੜਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਪ ਜੀ ਦਾ ਨਾਮ? ਮੇਰਾ ਨਾਮ ਰਜਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ? ਨਿਊਯਾਰਕ ਤੋਂ। ਬਾਬਾ ਬੰਦਾ ਸਿੰਘ ਬਹਾਦਰ ਐਂਟਰੈਂਸ ਸੁਸਾਇਟੀ ਦੇ ਅਸੀਂ ਸੇਵਾਦਾਰ ਹਾਂ ਜੀ। ਮੈਂ ਅੱਜ ਇੱਥੇ ਪਹੁੰਚੇ ਹੋਏ ਸਾਰੇ ਸੱਜਣਾਂ ਦਾ ਪਹਿਲਾਂ ਧੰਨਵਾਦ ਕਰਦਾ ਹਾਂ। ਦੂਜਾ ਜਿਹੜਾ ਸਭ ਤੋਂ ਵੱਡਾ ਅੱਜ ਉਪਰਾਲਾ ਕੀਤਾ ਗਿਆ ਹੈ, ਅਮਰੀਕਨ ਸਿੱਖ ਕਾਕਸ ਕਮੇਟੀ ਹੈ ਜਿਹੜੀ ਆਪਣੀ, ਉਹਦੇ ਵੱਲੋਂ, ਤੇ ਸਿੱਖ ਕੋਆਰਡੀਨੇਟ ਈਸਟ ਕੋਸਟ ਕਮੇਟੀ, ਇਹਨਾਂ ਨੇ ਰਲ ਮਿਲ ਕੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ। ਕਿਉਂਕਿ ਜਿੱਦਾਂ ਅੱਜ ਆਪਾਂ ਦੱਸ ਰਹੇ ਹਨ ਵੀ ਘੱਲੂ ਘਰ ਆਪਣਾ 42 ਐਨਵਰਸਰੀ, ਉਹਨਾਂ ਦੇ ਉੱਪਰ ਯਾਦ ਕਰਨਾ ਸਿੰਘਾਂ ਨੂੰ। ਅਤੇ ਦੂਜਾ ਇੱਥੇ ਵੀ ਜਿਹੜਾ 250 ਸਾਲਾ ਆਪਣਾ ਆਜ਼ਾਦੀ ਦਿਵਸ ਆ ਉਹ ਵੀ ਗੱਲ ਹੋਊਗੀ। ਦੂਜਾ ਆਪਣਾ ਜਿਹੜਾ 29 ਅਪ੍ਰੈਲ 1986 ਨੂੰ ਸਾਡੇ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ, ਐਲਾਨਨਾਮਾ, ਉਹਦੇ ਸੰਬੰਧੀ ਵੀ ਗੱਲਬਾਤ ਹੋਊਗੀ। ਅਤੇ ਵੱਡੀ ਗੱਲ ਇਹ ਹੈ ਕਿਉਂਕਿ ਅੱਜ ਤੱਕ ਇੰਡੀਆ ਦੇ ਵਿੱਚ ਸਾਨੂੰ ਆਪਣੇ ਹਿੰਦੂਏ ਕਿਹਾ ਜਾਂਦਾ ਹੈ, ਸਿੱਖ ਕੌਮ ਨੂੰ, ਜਿਹੜੀ ਆਰਟੀਕਲ 25 ਧਾਰਾ ਇਹਦੇ ਵਿੱਚ। ਪਰ ਇੱਥੇ ਇਹ ਗੱਲ ਤੋਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਵੀ ਜਦੋਂ ਸਾਡਾ ਅੱਜ ਅਰਦਾਸ ਹੋਣੀ ਸਾਡੇ ਵੱਲੋਂ, ਐਟੋਮੈਟਿਕਲੀ ਸਾਨੂੰ ਵੱਖਰੀ ਕੌਮ ਦਾ ਇੱਕ ਦਰਜਾ ਜਿਹੜਾ ਮਿਲਿਆ ਵਾ, ਸਾਨੂੰ ਕਹਿਣ ਦੀ ਲੋੜ ਨਹੀਂ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਇੱਕ ਵੱਖਰੀ ਕੌਮ ਹੈ। ਸੋ ਇਹ ਬਹੁਤ ਵੱਡਾ ਉਪਰਾਲਾ ਹੈ। ਅਸੀਂ ਬਹੁਤ ਇਸ ਸਿਸਟਮ ਵਿੱਚ ਰਹਿ ਕੇ ਇੱਥੇ ਦੇ ਵਿੱਚ ਉਪਰਾਲਾ ਕਰ ਰਹੇ, ਜਿਹੜਾ ਸਾਡਾ ਮੁਕਾਮ ਹੈ ਖਾਲਿਸਤਾਨ, ਅਸੀਂ ਉਸ ਮੁਕਾਮ ਨੂੰ ਪੂਰਾ ਕਰਨਾ ਸਟੈਪ ਬਾਈ ਸਟੈਪ। ਇਹ ਇੱਕ ਪਹਿਲਾ ਸਟੈਪ ਹੈ। ਸੋ ਮੈਂ ਆਪਣੇ ਵੱਲੋਂ ਸਾਰੇ ਜਿਹੜੇ ਇੱਥੇ ਮੀਡੀਆ ਪਹੁੰਚਿਆ ਹੈ, ਆਪਣਾ USA ਰੇਡੀਓ, PTC ਚੈਨਲ, ਹੋਰ ਜਿੰਨੇ ਵੀ ਇੱਥੇ ਆਪਣੇ ਪ੍ਰੈਸ ਮੀਡੀਆ ਵਾਲੇ ਪਹੁੰਚੇ, ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਕਿਉਂਕਿ ਅੱਜ ਦੀ ਜਿਹੜੀ ਗੱਲ, ਮੀਡੀਆ ਬਹੁਤ ਜ਼ਰੂਰੀ ਹੈ। ਇਹਨੂੰ ਥੰਮ ਕਿਹਾ ਆਪਣਾ ਚੌਥਾ ਥੰਮ ਇਹ ਕਿਸੇ ਵੀ, ਜਦੋਂ ਆਪਾਂ ਕੋਈ ਪ੍ਰੋਗਰਾਮ ਕਰਦੇ, ਕੰਟਰੀ ਵੀ ਲਾ ਲਓ ਸਾਰਿਆਂ ਦਾ, ਅਤੇ ਇਹ ਸਾਡੀ ਆਵਾਜ਼ ਸੱਜ ਸਾਰੇ ਪਾਸੇ ਪਹੁੰਚਣੀ। ਮੈਂ ਚੇਚੇ ਤੌਰ 'ਤੇ ਸਾਰਿਆਂ ਦਾ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਬਖਸ਼ੀਸ਼ ਸਿੰਘ ਜੀ। ਕਿਹੜੀ ਕਨੈਕਟਿਕਟ ਨੌਰਬਰਗ ਤੋਂ ਜੀ। ਕਨੈਕਟਿਕਟ ਨੌਰਬਰਗ ਤੋਂ ਆਏ। ਹਾਂਜੀ, ਕਿੱਦਾਂ ਦੇਖਦੇ ਆ ਅੱਜ ਦੇ ਦਿਨ ਨੂੰ? ਹਰ ਸਾਲ ਹੁਣ ਹੋ ਰਿਹਾ ਹੈ, ਵਧੀਆ ਲੱਗ ਰਿਹਾ? ਹਾਂਜੀ ਬਿਲਕੁਲ ਜੀ। ਸਾਡਾ ਜਿਹੜਾ ਅਸੀਂ ਹਰ ਸਾਲ ਮਤਲਬ ਮਨਾਉਂਦੇ ਹਾਂ, 42 ਸਾਲ ਬਾਅਦ ਜੋ ਸਾਡੇ ਨਾਲ ਜੈਨੋਸਾਈਡ ਹੋਈ ਹੈ, ਹਾਂਜੀ, ਉਹਦੇ ਬਾਰੇ ਚਲੋ ਅਸੀਂ ਸਾਰੇ ਇਕੱਠੇ ਹੋਏ ਹਾਂ ਅਤੇ ਦੇਖੋ ਬਹੁਤ ਵਧੀਆ ਲੱਗਦਾ ਹੈ। ਅਤੇ ਇਸ ਕਰਕੇ ਸੋ ਧੰਨਵਾਦ ਹੈ ਸਾਰੇ ਜਿਹੜੇ ਸੱਜਣ ਇਕੱਠੇ ਹੋ ਕੇ ਆਏ ਨੇ ਇੱਥੇ। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਹਰਦੀਪ ਸਿੰਘ ਪੱਡਾ ਜੀ। ਮੈਂ ਗਲੈਨ ਰੌਕ ਗੁਰਦੁਆਰਾ ਤੋਂ ਆਇਆ ਜੀ। ਅਤੇ ਅੱਜ ਬੜੀ ਮਤਲਬ ਕਿ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਇਕੱਤਰ ਹੋਈਆਂ। ਅਤੇ ਅੱਜ ਅਸੀਂ ਇੱਥੇ ਦੀ ਕੈਪੀਟਲ ਹਿੱਲ ਵਿਖੇ ਜਿਹੜੀ ਇਹਨਾਂ ਦੀ ਓਪਨਿੰਗ ਸੈਨੇਟਰ ਦੀ ਹੋਣੀ ਹੈ, ਉਹਦੇ ਵਿੱਚ ਅਰਦਾਸ ਦਿਵਸ ਦੇ ਤੌਰ 'ਤੇ ਵੀ ਇਕੱਠੇ ਹੋਵਾਂਗੇ ਅਤੇ ਸਾਰਿਆਂ ਨੂੰ ਮਤਲਬ ਕਿ ਆਪਣੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਦੂਰੋਂ ਨੇੜਿਓਂ ਸਾਰੀਆਂ ਸੰਗਤਾਂ ਪਹੁੰਚੀਆਂ ਆ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਬੜਾ ਉਤਸ਼ਾਹ ਆ। ਸੋ ਆਈਡੈਂਟੀਟੀ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ, ਅਤੇ ਸਿੱਖਾਂ ਨੂੰ ਇੱਕ ਵੱਖਰੇ ਕੌਮ ਦੇ ਉੱਤੇ ਮਾਨਤਾ ਦੇ ਤੌਰ ਦੇ ਉੱਤੇ ਜਿਹੜੇ ਦਿਨ ਆ ਬੜੇ ਇੰਪੋਰਟੈਂਟ ਤੌਰ ਦੇ ਉੱਤੇ ਦੇਖੇ ਜਾਂਦੇ। ਵੀਰ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਆਪ ਜੀ ਦਾ ਸ਼ੁਭ ਨਾਮ? ਸੁਖਵਿੰਦਰ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਜੀ? ਡੈਲਸ ਟੈਕਸਸ ਤੋਂ ਜੀ, ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਬਾਰੇ? ਦੇਖੋ, ਜਦੋਂ ਅਸੀਂ ਡਿਸੀਜਨ ਮੇਕਿੰਗ ਦੀ ਗੱਲ ਦੇਖਦੇ ਹਾਂ, ਜਿੰਨੇ ਦੁਨੀਆ ਦੇ ਡਿਸੀਜਨ ਹੈ ਪਹਿਲਾਂ ਲੰਡਨ ਦੀ ਧਰਤੀ ਤੋਂ, ਇੰਗਲੈਂਡ ਤੋਂ ਹੋਇਆ ਕਰਦੇ ਸੀ।
ਅੱਜ ਜਿਹੜੀ ਵਰਲਡ ਦੀ ਡਿਸੀਜਨ ਮੇਕਿੰਗ ਆ ਉਹ ਵਾਸ਼ਿੰਗਟਨ ਡੀਸੀ ਤੋਂ ਹੁੰਦੀ ਆ। ਸੋ ਸਾਡੇ ਵੀਰਾਂ ਦਾ ਬਹੁਤ ਵੱਡਾ ਇਹ ਉਪਰਾਲਾ ਹੈਗਾ ਜਿਹੜਾ ਕਿ 1984 ਦੇ ਵਿੱਚ ਜੋ ਜੈਨੋਸਾਈਡ ਸਿੱਖਾਂ ਦਾ ਹੋਇਆ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਇਸ ਕੈਪੀਟਲ ਹਿੱਲ ਤੋਂ ਗੱਲ ਕਰ ਰਹੇ ਹਾਂ ਤੇ ਪੂਰੀ ਦੁਨੀਆ ਨੂੰ ਇਹ ਮੈਸੇਜ ਆ ਰਿਹਾ ਕਿ ਸਾਡੇ ਨਾਲ ਕੀ ਵਾਪਰਿਆ। ਉਹਦੇ ਤੋਂ ਬਾਅਦ ਜਿਹੜੀ ਜਦੋਂ ਕਾਂਗਰਸਮੈਨ ਸੈਨੇਟਰ ਸਾਨੂੰ ਦੇਖਦੇ ਆ ਵੀ ਸਾਡੀ ਨਾਲ ਵਾਕਿਆ ਹੀ ਇਸ ਤਰ੍ਹਾਂ ਹੋਇਆ ਤੇ ਸਾਨੂੰ ਗੱਲ ਸਮਝਾਉਣੀ ਗੱਲ ਐਕਸਪਲੇਨ ਕਰਨੀ ਜਿਹੜੀ ਉਹ ਈਜ਼ੀ ਹੋ ਜਾਂਦੀ ਆ ਕਿ ਜੇ ਭਾਰਤ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਕਮਿਊਨਿਟੀਆਂ ਵੱਲੋਂ ਇਹ ਕਿਹਾ ਜਾਂਦਾ ਕਿ ਸਿੱਖਾਂ ਦੇ ਨਾਲ ਇਹ ਡਿਜ਼ਰਵ ਕਰਦੇ ਸੀਗੇ ਇੱਦਾਂ ਹੋਣੀ ਚਾਹੀਦੀ ਆ, ਪਰ ਅਸਲ ਸੱਚਾਈ ਜਿਹੜੀ ਆ ਜਦੋਂ ਇਸ ਪਲੇਟਫਾਰਮ ਤੋਂ ਜਾਂਦੀ ਆ ਤੇ ਉਹ ਕੋਈ ਮਾਇਨਾ ਰੱਖਦੀ ਆ ਤੇ ਉਹ ਬਹੁਤ ਸਟਰੋਂਗ ਜਿਹੜੀ ਆ ਉਹ ਮੈਸੇਜ ਜਾਂਦਾ ਆ ਜੀ। ਧੰਨਵਾਦ ਜੀ, ਬੜੀ ਮਿਹਰਬਾਨੀ। ਸੋ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਆ ਸੰਗਤਾਂ ਪਹੁੰਚੀਆਂ ਹੋਈਆਂ ਆ ਤੇ ਇਸ ਜਿਹੜਾ 1984 ਦੇ ਰਿਮੈਂਬਰੈਂਸ ਡੇ ਨੂੰ ਉਸ ਸੈਰੇਮਨੀ ਦੇ ਵਿੱਚ ਪਹੁੰਚੇ ਆ। ਅਰਦਾਸ ਹੋਣੀ ਆ ਸੈਨੇਟ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੇ ਕਾਂਗਰਸਮੈਨ ਜਿਹੜੇ ਵੀ ਲਾਅ ਮੇਕਰ ਉਹ ਪਹੁੰਚਣਗੇ। ਉਹ ਵੀ ਕਵਰੇਜ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਇੱਦਾਂ ਹੀ ਜਿਹੜੀ ਦੇਖੋਗੇ। ਸੋ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ, ਕਵਰੇਜ ਜਾਰੀ ਰਹੇਗੀ। ਸਤਿ ਸ਼੍ਰੀ ਅਕਾਲ।